ਅਗਲੀ ਗੱਲ ਕਰੀਏ ਸ਼ਰਮਾ ਜੀ ਆਪਾਂ ਮਾਨ ਸਾਹਿਬ ਦੀ ਵੀ ਕਹਿੰਦੇ ਮਾਣ ਭੱਤਾ ਦੇਣ ਦੀ ਬਜਾਏ ਜਿਹੜਾ ਮਾਨ ਸਾਹਿਬ ਮਾਣ ਭੱਤਾ ਦੇ ਰਹੇ ਨੇ ਸਰਪੰਚਾਂ ਨੂੰ, ਇਹ ਮਾਣ ਭੱਤਾ ਨਹੀਂ, ਇਹ ਪਿੰਡਾਂ ਨੂੰ ਲੁੱਟਣ ਦੀ ਤਿਆਰੀ ਕੀਤੀ ਜਾ ਰਹੀ ਹੈ ਜੀ। ਦੇਖੋ, ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਵੀ ਅਸੀਂ ਸਰਪੰਚਾਂ ਦਾ ਮਾਣ ਭੱਤਾ 5 ਗੁਣਾ ਵਧਾਤਾ। ਠੀਕ ਹੈ ਜੀ। ਮਿਲਣੀ ਸੀ ਸਰਪੰਚਾਂ ਨਾਲ ਬਠਿੰਡਾ ਇਲਾਕੇ ਦੇ ਵਿੱਚ 2 ਦਿਨ ਪਹਿਲਾਂ, ਉੱਥੇ ਇਹਨਾਂ ਨੇ ਐਲਾਨ ਕੀਤਾ ਕਿ ਹੁਣ ਪੰਜਾਬ ਦੇ ਸਾਰੇ ਸਰਪੰਚਾਂ ਨੂੰ ਅਸੀਂ ਹਰ ਮਹੀਨੇ 10,000 ਰੁਪਇਆ ਦਿਆ ਕਰਾਂਗੇ। ਠੀਕ ਹੈ ਜੀ। ਸੁਣਨ ਨੂੰ ਚੰਗਾ ਲੱਗਦਾ ਹੈ ਕਿ ਸਰਪੰਚ ਤੇਲ ਫੂਕਦਾ ਫਿਰੀ ਜਾਂਦਾ ਹੈ ਲੋਕਾਂ ਪਿੱਛੇ, ਹਨਾ। ਕਦੇ ਉਹਨੂੰ ਥਾਣੇ ਜਾਣਾ ਪੈਂਦਾ, ਕਦੇ ਕਚਹਿਰੀ ਜਾਣਾ ਪੈਂਦਾ, ਹਨਾ। ਕਦੇ ਕਿਸੇ ਦੀ ਗਵਾਹੀ ਦੇਣ ਜਾਣਾ ਪੈਂਦਾ, ਕਦੇ ਕਿਸੇ ਦੀ ਲੜਾਈ ਝਗੜੇ ਵਾਲੀ ਥਾਂ ਤੇ ਕਰਨੀ ਤੋਂ ਬਾਹਰ ਵੀ ਜਾਣਾ ਪੈਂਦਾ। ਸੋ ਬਹੁਤ ਤੋਂ ਲਓ ਵੀ ਇਹ ਠੀਕ ਹੋ ਗਿਆ ਵੀ ਉਹਨੂੰ ਘਰੇ ਤਾਂ ਚਾਹ ਪਾਣੀ ਨਹੀਂ ਮੁੱਕਦੀ, ਜੇ ਆਇਆ ਗਿਆ ਇੰਨਾ ਰਹਿੰਦਾ ਜੇ ਉਹ ਕਿ 10,000 ਵਾਲਾ ਦੇਖਣ ਸੁਣਨ ਨੂੰ ਚੰਗਾ ਲੱਗਦਾ। ਦੇਖੋ 50% ਆਪਣੇ ਸਰਪੰਚ ਚੌਧਰ ਲਈ ਬਣਦੇ ਨੇ, ਮਤਲਬ ਧੌਂਸ ਰਿਸ਼ਤੇਦਾਰੀ ਚ ਦਬਦਬਾ, ਪਿੰਡ ਚ ਦਬਦਬਾ, ਤੇ ਉਹ ਪੱਲਿਓਂ ਲਾ ਕੇ ਬਣਦੇ ਨੇ। ਮਤਲਬ ਜ਼ਿਆਦਾਤਰ ਦੀ ਇਹ ਮਨਸ਼ਾ ਨਹੀਂ ਹੁੰਦੀ ਕਿ ਅਸੀਂ ਇਹ ਚੋਂ ਕੁਛ ਕਮਾ ਲੈਣਾ। ਨਾ 5 ਸਾਲਾਂ ਚ ਪੱਲਿਓਂ ਲਾਇਆ ਹੀ ਉਡਾਇਆ ਹੀ ਹੁੰਦਾ। ਵੋਟਾਂ ਤੋਂ ਪਹਿਲਾਂ ਵੀ 3-4 ਸਾਲ ਲੱਗੇ ਹੁੰਦੇ ਨੇ, ਤੇ 5 ਸਾਲ ਜਦੋਂ ਰਾਜ ਕਰਨਾ 10 ਵੀ ਲੱਗੇ ਰਹਿਣੇ, ਜੇ ਅਗਲੀ ਵਾਰ ਲੜਨਾ ਫੇਰ ਲੱਗਣਾ। ਉਹ ਚੌਧਰੀ ਵਾਲਾ ਕੀੜਾ ਕਈ ਤਾਂ ਪੀੜੀ ਦਰ ਪੀੜੀ ਇਹ ਕੰਮ ਚੱਲਦਾ। ਸੋ ਕਈਆਂ ਨੇ ਤਾਂ ਉਹ ਜਿਵੇਂ ਆਪਾਂ ਦਸਵੰਧ ਕੱਢਦੇ ਆ ਨਾ, ਉਹਨਾਂ ਨੇ ਉਹ ਤਰੀਕਾ ਰੱਖਿਆ ਹੁੰਦਾ ਕਿ ਵੀ ਜੇ 10 ਕਿੱਲੇ ਆ ਤਾਂ 1 ਕਿੱਲਾ ਹੁਣ ਪਿੰਡ ਵਾਲੇ ਦੇ ਨਾਂ ਹੀ ਲਾ ਕੇ ਰੱਖੋ, ਇਹਦਾ ਹਿੱਸਾ ਪਤਾ ਹੀ ਬਣਨਾ। ਸਹੀ ਹੈ। ਆਹ ਕੰਮ ਚੱਲਦਾ। ਇਸ ਲਈ ਕਮਾਈ ਵਾਲਾ ਮਸਲਾ ਨਹੀਂ ਹੈ। ਇਹ 10,000 ਨਾਲ ਉਹਨਾਂ ਦਾ ਘਰ ਨਹੀਂ ਚੱਲਣ ਲੱਗਿਆ। ਹਾਂ, ਪਰ ਕਈ ਪਿੰਡਾਂ ਦੇ ਵਿੱਚ ਜਦੋਂ ਸਥਿਤੀ ਸਧਾਰਨ ਪਿੰਡ ਨੇ ਤਾਂ ਜ਼ਮੀਨਾਂ ਘੱਟ ਨੇ, ਉੱਥੇ ਮਾਤਰ ਕਿਸਾਨ ਨੇ, ਉਹਨਾਂ ਲਈ ਬਹੁਤ ਵੱਡੀ ਰਾਸ਼ੀ ਵੀ ਹੋ ਸਕਦੀ ਹੈ। ਜੀ ਜੀ। ਸਾਰੇ ਕਿਸਾਨ ਨਹੀਂ ਹੈ। ਪਰ ਸਵਾਲ ਇਹ ਹੈ ਕਿ ਕੀ ਇਹ ਸੱਚਮੁੱਚ ਮਾਣ ਭੱਤਾ ਕਿ ਸਾਡੀਆਂ ਜੁੱਤੀਆਂ ਸਾਡੇ ਸਿਰ ਨੇ ਜੀ। ਪ੍ਰਵੀਨ ਜੀ, ਲਗਾਤਾਰ ਆਪਾਂ ਇਸ ਪਹਿਲੂ ਤੇ ਗੱਲ ਕਰਦੇ ਆਏ ਹਾਂ ਕਿ ਇੱਕੋ ਇੱਕ ਪਿੰਡ ਅਜਿਹੇ ਬਣਾਏ ਕਿ ਜਿੱਥੋਂ ਸਰਕਾਰਾਂ ਪੈਸਾ ਲੈਂਦੀਆਂ ਨੇ ਦੇਣ ਦੀ ਬਜਾਏ। ਮਤਲਬ ਪਿੰਡਾਂ ਦੀ ਆਮਦਨ ਚੋਂ 30% ਸਰਕਾਰ ਲੈ ਕੇ ਜਾਂਦੀ ਹੈ। ਤਾਂ ਕਹਿੰਦੇ ਜੀ ਪੰਚਾਇਤ ਵਿਭਾਗ ਦੇ ਆ ਸੰਮਤੀ ਵਾਲੇ ਮੁਲਾਜ਼ਮ ਜਿਹੜੇ ਰੱਖੇ ਹੁੰਦੇ ਨੇ, ਹਨਾ, ਉਹਨਾਂ ਦੀਆਂ ਤਨਖਾਹਾਂ ਚੱਲਦੀਆਂ। ਸਹੀ ਕਮਾਲ ਹੈ ਵੀ। ਸਥਾਨਕ ਸਰਕਾਰਾਂ ਦਾ ਵਿਭਾਗ ਹੈ, ਨਗਰ ਨਿਗਮਾਂ ਤੋਂ, ਨਗਰ ਕੌਂਸਲਾਂ ਤੋਂ ਪੈਸੇ ਇਕੱਠੇ ਕਰਦੇ ਹੋ। ਕਮਾਲ ਹੈ ਵੀ। ਸਰਕਾਰੀ ਸਕੂਲ ਨੇ, ਤੁਹਾਡੇ ਪਿੰਡ ਚ ਹੈ, ਤੁਹਾਡੇ ਕਸਬੇ ਚ ਹੈ, ਤੁਹਾਡੇ ਮਹੱਲੇ ਚ, ਤੁਹਾਡੇ ਵਾਰਡ ਚ ਹੈ। ਮਾਸਟਰਾਂ ਨੂੰ ਤਨਖਾਹ ਦੇਣ ਲਈ ਮਾਪਿਆਂ ਨੂੰ ਬੁਲਾਉਣੇ ਕਿ ਲਓ ਵੀ ਇਸ ਮਹੀਨੇ 1.5 ਲੱਖ ਖਰਚਾ ਪਾਓ, ਵੀ ਢਾਲ ਕਰ ਲਓ। ਲਿਆਓ ਵੀ ਹਸਪਤਾਲ ਦਾ 1 ਕਮਰਾ ਹੋਰ ਛੱਤਣਾ, ਮਰੀਜ਼ਾਂ ਦੀ ਅੱਜ ਪਰਚੀ 5 ਵਾਲੀ 10 ਵਾਲੀ ਨਹੀਂ, ਅੱਜ 50 ਵਾਲੀ ਲੱਗੂਗੀ, ਪੈਸਾ ਇਕੱਠਾ ਕਰਨਾ ਕਮਰਾ ਲਈ। ਏਦਾਂ ਹੁੰਦਾ। ਸਹੀ ਹੈ। ਜਦੋਂ ਕਿਸੇ ਡਿਪਾਰਟਮੈਂਟ ਚ ਏਦਾਂ ਨਹੀਂ, ਤਾਂ ਇਹ ਕਿਉਂਕਿ ਵੀ ਪੰਚਾਇਤ ਵਿਭਾਗ ਨੂੰ ਚਲਾਉਣ ਦੇ ਲਈ ਪਿੰਡਾਂ ਦੇ ਸਿਰ ਗਲ ਪਾ ਦੋ। ਜੀ ਸਹੀ ਹੈ। ਪਿੰਡਾਂ ਦੀ ਆਮਦਨ ਚੋਂ 20% ਲਿਆ ਜਾਂਦਾ ਸੀ, ਗਲਤ ਸੀ। ਤੁਸੀਂ ਪਿੰਡਾਂ ਦੀਆਂ ਜਾਇਦਾਦਾਂ ਦੇ ਵਿੱਚੋਂ ਵੀ ਹਿੱਸਾ, ਆਮਦਨ ਚੋਂ ਵੀ ਹਿੱਸਾ ਮੰਗਣ ਦੀ ਕੋਸ਼ਿਸ਼ ਕੀਤੀ, ਉਹਦਾ ਵੀ ਰੌਲਾ ਪਿਆ। ਪਰ ਇਹ 20% ਨੂੰ 30% ਕਿਹਨੇ ਕੀਤਾ? ਭਗਵੰਤ ਮਾਨ ਦੀ ਸਰਕਾਰ ਨੇ ਕੀਤਾ। ਸਹੀ ਹੈ। ਤੇ ਜੇ ਹੁਣ ਤੁਸੀਂ 10,000 ਮਾਣ ਭੱਤਾ ਦੇਣ ਦੀ ਗੱਲ ਕਰ ਰਹੇ ਹੋ, ਕੱਲ ਨੂੰ ਇਹ 40% ਵੀ ਕਰ ਸਕਦੇ ਆ। ਹੋ ਸਕਦਾ ਅਜੇ ਚੋਣਾਂ ਨੇ, ਅਜੇ ਖੇਡ ਚੱਲੇ, ਪਰ ਬਾਅਦ ਚੋਂ ਇਹਨੂੰ ਵਧਾਉਣਗੇ, ਇਹ ਗਰੰਟੀ ਹੈ। ਸਹੀ ਹੈ। ਦੂਸਰੇ ਪਾਸੇ ਹੁਣ ਆ ਜਾਓ ਹਿਸਾਬ ਕਿਤਾਬ ਦੇ ਹਵਾਲੇ ਨਾਲ। ਪੰਜਾਬ ਦੇ ਵਿੱਚ 13,000 ਪਿੰਡ ਹੈ, 13,000 ਤੋਂ ਵੱਧ ਪਿੰਡ ਹੈ। ਆਪਾਂ ਮੋਟਾ ਅੰਦਾਜ਼ਾ 13,000 ਲਾ ਕੇ ਚੱਲਦੇ ਆ। ਸਹੀ ਹੈ। 13,000 ਗੁਣਾ 10,000 ਕਰ ਲਓ, 13 ਕਰੋੜ ਰੁਪਈਆ ਹਰ ਮਹੀਨੇ ਦਾ ਖਰਚਾ ਹੈ। ਕਿੱਥੋਂ ਲਿਆਉਣਾ ਜੀ? ਕਰਜ਼ਾ ਲੈਣਾ। ਸਹੀ ਹੈ, ਬਿਲਕੁਲ ਜੀ। ਇੱਕ ਮੈਂ ਦੇਖ ਰਿਹਾ ਸੀਗਾ ਕੋਈ ਰਿਪੋਰਟ ਮੀਡੀਆ ਦੀ, ਉਹ ਕਹਿੰਦਾ ਜੀ 127 ਕਰੋੜ ਦਾ ਵਾਧੂ ਬੋਝ ਪੈ ਜਾਣਾ ਸਾਲਾਨਾ ਪੰਜਾਬ ਤੇ। ਠੀਕ ਹੈ, ਇਸ ਕਦਮ ਦੇ ਨਾਲ। ਹਾਂ, ਮੈਂ ਕਿਹਾ ਵੀ ਇਹ ਰਿਪੋਰਟ ਸਹੀ ਨਹੀਂ ਹੈਗੀ। ਮੈਂ ਹਿਸਾਬ ਜਦੋਂ ਅੰਦਰ ਪੜਿਆ ਤਾਂ ਉਹਦੇ ਵਿੱਚ ਸੀਗਾ ਕਿ 5 ਗੁਣਾ ਵਧਾਤੀ ਆ ਕਿਸਾਨਾਂ ਦਾ, ਆਪਣਾ ਸਰਪੰਚਾਂ ਦਾ ਮਾਣ ਭੱਤਾ। 2,000 ਨੂੰ 10,000 ਕਰਤਾ, ਤਾਂ ਇਹਦਾ ਮਤਲਬ 8,000 ਰੁਪਏ ਦਾ ਹੋਰ ਅਰੇਂਜਮੈਂਟ ਕਰਨਾ ਪੈਣਾ ਸਰਕਾਰ ਨੂੰ। ਉਹਦੇ ਹਿਸਾਬ ਨਾਲ 127 ਕਰੋੜ ਬਣਾ ਰਿਹਾ। ਪ੍ਰਵੀਨ ਜੀ, 156 ਕਰੋੜ ਸਾਲਾਨਾ ਬਜਟ ਦੀ ਲੋੜ ਹੈ। ਸਹੀ ਹੈ, ਬਿਲਕੁਲ। 127 ਨਹੀਂ, 127 ਦੀ ਤਾਂ ਲੋੜ ਸੀ ਜੇ 2,000 ਰੁਪਏ ਵਾਲਾ ਬਜਟ ਰੱਖਿਆ ਹੁੰਦਾ। ਜਦੋਂ 2,000 ਨਹੀਂ ਕਦੇ ਦਿੱਤਾ, ਤਾਂ ਫਿਰ 10,000 ਦਾ ਪੂਰੇ ਦਾ ਪ੍ਰਬੰਧ ਕਰਨਾ ਪੈਣਾ ਜੀ। ਤੇ ਫਿਰ ਉਹਦੇ ਲਈ 156 ਕਰੋੜ ਕਿੱਥੋਂ ਲਿਆਉਣਾ ਜੀ? ਚਲੋ, ਆਪਾਂ ਕਹਿ ਰਹੇ ਹਾਂ ਕਿ ਇਹਨਾਂ ਨੇ ਪਿੰਡਾਂ ਦੀਆਂ ਪੰਚਾਇਤਾਂ ਤੋਂ
ਪਿੰਡਾਂ ਦੀ ਆਮਦਨ ਚੋਂ ਹੀ ਪੈਸੇ ਕੱਢਣੇ ਉਹਨਾਂ ਨੂੰ ਦੇਣ ਲਈ। 13,000 ਕੁਝ ਪਿੰਡਾਂ ਚੋਂ 5,000 ਦੇ ਕਰੀਬ ਪਿੰਡ ਅਜਿਹੇ ਨੇ ਜਿਨ੍ਹਾਂ ਕੋਲ ਇੱਕ ਦੀਵਾਨੀ ਇੱਕ ਚਵਾਨੀ ਵੀ ਆਮਦਨ ਨਹੀਂ ਹੈਗੀ। ਸਹੀ ਹੈ। ਇੱਕ ਗੱਜ ਵੀ ਸਾਮਲੜ ਜ਼ਮੀਨ ਨਹੀਂ ਹੈਗੀ, ਕੋਈ ਆਮਦਨ ਦਾ ਸਰੋਤ ਨਹੀਂ ਹੈਗਾ, ਕੋਈ ਦੁਕਾਨਾਂ ਨਹੀਂ ਹੈਗੀਆਂ, ਕੁਝ ਨਹੀਂ ਹੈਗੀ। ਤੇ ਜਿਹੜੇ ਉਹ 5,000 ਪਿੰਡ ਨੇ ਜੀ, ਫਿਰ ਉਹਦਾ ਹੀ ਬਜਟ ਦੱਸ ਦੋਗੇ, ਉਹਦਾ ਬਜਟ ਰੱਖ ਲਿਓ ਜੇ ਬਾਕੀਆਂ ਤੁਸੀਂ ਪਿੰਡਾਂ ਚੋਂ ਕੱਢਣ ਦੀ ਸਕੀਮ ਹੋਵੇ ਤੁਹਾਡੀ। ਸਹੀ ਹੈ। 5,000 ਪਿੰਡਾਂ ਦਾ ਹੀ ਦੱਸ ਦਿਓ ਜੀ ਕਿ ਬਜਟ ਹੈਗਾ ਪਹਿਲਾਂ ਐਲਾਨਣ ਤੋਂ ਪਹਿਲਾਂ। ਕਿੱਥੇ ਹੈ ਤਸਵੀਰ? ਸਿਰਫ ਚੋਣਾਂ ਮੂਹਰੇ ਦਿਖਦੀਆਂ। ਸਰੋਤਿਆਂ ਨੂੰ ਚੇਤੇ ਹੋਣਾ, ਦਰਸ਼ਕਾਂ ਨੂੰ ਯਾਦ ਹੋਣਾ, ਆਪਾਂ ਕਿੰਨੀ ਵਾਰ ਗੱਲ ਕੀਤੀ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੂੰ ਕਿ ਜਦੋਂ ਪੈਰੋਲ ਮਿਲਦੀ ਆ, ਜਦੋਂ ਮੂਹਰੇ ਕੋਈ ਨਾ ਕੋਈ ਚੋਣਾਂ ਹੁੰਦੀਆਂ, ਜ਼ਿਆਦਾਤਰ ਉਹਦੀ ਪੈਰੋਲ ਚੋਣਾਂ ਦੇ ਨੇੜੇ ਆ ਕੇ ਹੁੰਦੀ ਰਹੀ ਆ। ਇਹ ਸਰਪੰਚਾਂ ਦਾ ਮਾਣ ਵੀ ਚੋਣ ਭੱਤਾ ਤਾਂ ਨਹੀਂ ਕਿਤੇ। ਸਹੀ ਹੈ, ਬਿਲਕੁਲ ਜੀ। ਕੈਪਟਨ ਅਮਰਿੰਦਰ ਸਿੰਘ ਨੇ 2006 ਦੇ ਵਿੱਚ 600 ਰੁਪਈਆ ਸਰਪੰਚਾਂ ਦਾ ਮਾਣ ਭੱਤਾ ਐਲਾਨਿਆ। 2006 ਚ, ਕਿਉਂਕਿ 2007 ਚ ਵਿਧਾਨ ਸਭਾ ਚੋਣਾਂ ਸੀ। ਪ੍ਰਕਾਸ਼ ਸਿੰਘ ਬਾਦਲ ਨੇ 2011 ਦੇ ਵਿੱਚ ਇਹ 600 ਰੁਪਏ ਮਾਣ ਭੱਤੇ ਨੂੰ ਦੁੱਗਣਾ ਕਰਕੇ 1,200 ਰੁਪਈਆ ਕਰਤਾ। ਸਹੀ ਹੈ ਜੀ। 2011 ਦੇ ਵਿੱਚ, ਕਿਉਂਕਿ 2012 ਦੇ ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਸੀ। ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਨੇ 2023 ਦੇ ਵਿੱਚ ਇਹ 1,200 ਨੂੰ ਵਧਾ ਕੇ 2,000 ਦਾ ਐਲਾਨ ਕਰਤਾ, ਕਿਉਂਕਿ 2024 ਦੇ ਵਿੱਚ ਲੋਕ ਸਭਾ ਚੋਣਾਂ ਸੀ। ਸਹੀ ਹੈ। ਭਗਵੰਤ ਮਾਨ ਨੇ ਹੀ ਹੁਣ ਜੂਨ 2026 ਦੇ ਵਿੱਚ 2,000 ਵਾਲੇ ਮਾਣ ਭੱਤੇ ਨੂੰ ਵਧਾ ਕੇ ਸਰਪੰਚਾਂ ਲਈ 10,000 ਕਰਤਾ, ਕਿਉਂਕਿ 2027 ਦੇ ਵਿੱਚ ਵਿਧਾਨ ਸਭਾ ਚੋਣਾਂ ਨੇ। ਸਹੀ ਹੈ। ਨਾ ਵਿਚਾਰਿਆਂ ਨੂੰ 1,200 ਲੱਭਿਆ, ਨਾ 2,000 ਲੱਭਿਆ, ਤੇ ਨਾ 10,000 ਲੱਭਣ। ਇਹ ਸਾਰਾ ਖੇਲ ਹੈ, ਇਹ ਪਿੰਡਾਂ ਨੂੰ ਲੁੱਟਣ ਦੀ ਤਿਆਰੀ ਹੈ, ਪਿੰਡਾਂ ਦੀ ਆਮਦਨ ਦੇ ਉੱਤੇ ਡਾਕਾ ਮਾਰਨ ਦੀ ਤਿਆਰੀ। ਜੀ ਬਿਲਕੁਲ ਸਹੀ ਕਿਹਾ ਤੁਸੀਂ।